ਹਾਂਜੀ ਤੇ ਮੈਂ ਇਹ ਗੱਲ ਕਰ ਰਿਹਾ ਸੀ। ਮੈਂ ਨਾ ਛੋਟਾ ਹੁੰਦਾ ਸੀ ਨਾ ਜੀ, ਮੈਂ ਪਿੰਡੀ ਪੜ੍ਹਦਾ ਸੀ ਤੇ ਜ਼ਿਆਦਾ ਦੌਰ ਸੀ। ਸਾਨੂੰ ਨਾ ਛੁੱਟੀ ਕਰਵਾ ਦੇਣੀ ਉਹਨਾਂ ਸਕੂਲੋਂ। ਕੋਈ ਵੀ ਬਾਹਰੋਂ ਸਦਰ ਆਣਾ, ਕੋਈ ਸਫੀਰ ਆਣਾ, ਉਹਨਾਂ ਏਅਰਪੋਰਟ ਤੇ ਲਿਜਾ ਕੇ ਖੜਾ ਕਰ ਦੇਣਾ, ਸਾਡੀ ਮਰਜ਼ੀ ਮਨਸ਼ਾ ਦੇ ਬਗੈਰ ਏਅਰਪੋਰਟ ਤੇ ਲਿਜਾ ਕੇ ਖੜਾ ਕਰ ਦੇਣਾ ਤੇ ਝੰਡੀਆਂ ਫੜਾ ਕੇ ਉਹ ਅੱਜ ਆਉਂਦਾ ਕੱਲ ਆਉਂਦਾ। ਇਸ ਤਰ੍ਹਾਂ ਅਸੀਂ ਉਡੀਕਦੇ ਬੱਚਿਆਂ ਥੱਕ ਕੇ ਤੇ ਘਰ ਚਲੇ ਜਾਣਾ। ਮੈਂ ਅੱਜ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦਾ ਜੀ, ਫਿਰ ਇੱਕ ਹੋਰ ਗੱਲ, ਅਸੀਂ ਪੀਪਲਸ ਪਾਰਟੀ ਦਾ ਬੜਾ ਸਾਥ ਦਿੱਤਾ ਹੋਇਆ ਸਾਡੇ ਖਾਨਦਾਨ ਨੇ। ਪੀਪਲਸ ਪਾਰਟੀ ਨੂੰ ਇਤਰਾਜ਼ ਹੁੰਦਾ ਹੈ ਕਿ ਜੀ, ਔਰ ਜਾਇਜ਼ ਵੀ ਹੈ ਕਿ ਜੀ ਲਾਹੌਰ ਹਾਈ ਕੋਰਟ ਤੋਂ ਉਹਨਾਂ ਦੇ ਹੱਕ 'ਚ ਬਿਹਤਰ ਫੈਸਲੇ ਨਹੀਂ ਆਉਂਦੇ ਸਿੰਧ ਦੇ ਹੱਕ 'ਚ। ਅਸੀਂ ਕਹਿੰਦੇ ਜੀ ਠੀਕ ਹੈ, ਅਸੀਂ ਮੰਨਦੇ ਹਾਂ ਕਿ ਜਿਹੜਾ ਲਾਹੌਰ ਹਾਈ ਕੋਰਟ ਦੇ ਬਾਅਦ ਫੈਸਲਿਆਂ ਤੋਂ ਫੈਸਲੇ ਪੰਜਾਬ ਲਈ ਸ਼ਰਮਿੰਦਗੀ ਦਾ ਬਾਇਸ ਬਣੇ, ਜਿਨ੍ਹਾਂ ਵਿੱਚ ਭੁੱਟੋ ਦੀ ਫਾਂਸੀ ਸ਼ਾਮਲ ਸੀ, ਕੋਈ ਸ਼ੱਕ ਨਹੀਂ। ਲੇਕਿਨ ਅਸੀਂ ਉਹਦਾ ਦੇਣਾ ਕਿਵੇਂ ਨਹੀਂ ਦਿੱਤਾ? ਇੱਥੇ ਖੁਦਸੂਜ਼ੀਆਂ ਹੋਈਆਂ, ਪੰਜਾਬੀਆਂ ਕੀਤੀਆਂ, ਇੱਥੇ ਲੋਕਾਂ ਕੋੜੇ ਖਾਧੇ, ਪੰਜਾਬੀਆਂ ਖਾਧੇ ਉਸ ਜਦੋਜਹਿਦ 'ਚ। ਉਸ ਤੋਂ ਬਾਅਦ ਮੇਰੇ ਆਪਣੇ ਮਾਮੂ ਕਈ 'ਚ ਕਿੰਗ ਐਡਵਰਡ ਕਾਲਜ, ਜਿੰਦੇ 'ਚ ਖਾਬ ਹੁੰਦਾ ਹੈ ਇੱਕ ਜ਼ਹੀਨ ਤਾਲਿਬ ਇਲਮ ਦਾ ਕਿ ਉੱਥੇ ਐਡਮਿਸ਼ਨ ਮਿਲੇ, ਉਹਨਾਂ ਤੋਂ ਫਾਈਨਲ ਈਅਰ ਦੇ ਆਖਰੀ 2 ਪਰਚੇ ਛੱਡ ਕੇ PSF ਦੀ ਬੁਨਿਆਦ ਰੱਖੀ ਔਰ ਉਸ ਤੋਂ ਬਾਅਦ ਫਿਰ ਪੀਪਲਸ ਪਾਰਟੀ ਦੇ ਹੀ ਹੋ ਗਏ 1967 'ਚ। ਪੂਰੀ ਜ਼ਿੰਦਗੀ ਜ਼ਾਇਆ ਹੋ ਗਈ। ਅੱਜ ਕੱਲ੍ਹ ਹੁਣ ਬਸ ਉਹ ਆਖਰੀ ਦਿਨਾਂ 'ਚ ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇ ਮੈਮਰੀ ਲਾਸ ਹੋ ਚੁੱਕੀ ਹੈ, ਬੈੱਡ ਰਿਡਨ ਨੇ। ਮਤਲਬ ਕੁਰਬਾਨੀਆਂ ਦੀ ਇੱਕ ਤਵੀਲ ਦਾਸਤਾਨ ਹੈ। ਜੇ ਮੋਹਤਰਮਾ ਸ਼ਹੀਦ ਹੋਈ ਲਿਆਕਤ ਬਾਗਸ਼ ਤੇ ਨਾਲ ਸਾਡੇ ਹੀ ਘਰਾਂ 'ਚ ਮੇਰੇ ਮਾਮੂ ਦਾ ਬੇਟਾ ਬਣਿਆ ਸੀ ਹਾਕਮ ਅਲੀ, ਵਿਚਾਰਾ ਗਰੀਬ ਆਦਮੀ ਸੀ। ਉਹਨੇ ਕਿਹਾ ਜੀ ਡਾਕਟਰ ਸਾਹਿਬ ਮੈਨੂੰ ਬੀਬੀ ਦਾ ਗਾਰਡ ਰਖਾ ਦਿਓ। ਮੈਂ ਗਾਰਡ ਰਖਾ ਦਿੱਤਾ ਤੇ ਆਖਰੀ ਉਮਰ 'ਚ ਹੁਣ ਬੁਢਾਪੇ 'ਚ ਜਦੋਂ 2007 'ਚ ਆਖਰੀ ਜਲਸਾ ਬੀਬੀ ਕਰਦੀ, ਉਸ ਵੈਗਨ ਦੇ ਨਾਲ ਲਟਕਿਆ ਸੀ ਪਿੱਛੇ ਨਾ, ਜਦੋਂ ਬਲਾਸਟ ਹੋਇਆ ਉਹਦੇ 'ਚ ਉਹ ਵੀ ਸ਼ਹੀਦ ਹੋਇਆ। ਹੋਰ ਪਤਾ ਨਹੀਂ ਕਿੰਨੇ ਸਾਰੇ ਆਪਣੇ ਪੰਜਾਬੀ ਸ਼ਹੀਦ ਹੋਏ। ਤੇ ਬਸ ਵਾਹਵਾ ਹੋ ਗਈ, ਅਸੀਂ ਵੀ ਕੋਈ ਘੱਟ ਨਹੀਂ ਕੀਤੀ ਵਫਾ। ਹੁਣ ਗੱਲ ਇਹ ਹੈ ਕਿ ਉਹ ਜਿਵੇਂ ਮੈਂ ਤੁਹਾਨੂੰ ਮਿਸਾਲ ਦਿੱਤੀ ਨਾ ਵੀ ਉਹ ਝੰਡੀਆਂ ਵਾਲੀ, ਕਿ ਉਹ ਝੰਡੀਆਂ ਫੜ ਕੇ ਖੜੇ ਹੁੰਦੇ ਸੀ ਅਸੀਂ ਬੱਚੇ, ਕਿ ਜੀ ਉਹ ਕਿਸੇ ਗੈਰ ਮੁਲਕ ਦੇ ਸਦਰ ਨੇ, ਸਰਬਰਾਹ ਨੇ ਆਉਣਾ, ਜਾਂ ਫਿਰ ਪਿੰਡ ਕਦੀ ਜਾਣਾ ਤੇ ਉੱਥੇ ਸ਼ਿਕਾਰ ਖੇਡਣਾ, ਤੇ ਸ਼ਿਕਾਰ ਖੇਡਦਿਆਂ ਪਿੰਡ ਦੇ ਬਾਲ ਆ ਜਾਣੇ, ਮਾੜਿਆਂ ਦੇ ਬਾਲ ਆ ਜਾਣੇ। ਸਾਨੂੰ ਤਾਂ ਸ਼ਊਰ ਨਹੀਂ ਸੀ, ਜ਼ਾਹਿਰ ਅਸੀਂ ਆਪ ਬੱਚੇ ਸਾਂ, ਮੁੰਡੀਰ ਸਾਂ। ਲੇਕਿਨ ਅੱਜ ਸੋਚਦੇ ਹਾਂ ਤੇ ਬੜਾ ਗੁਨਾਹ ਲੱਗਦਾ ਵੀ ਨਾ ਉਹਨਾਂ ਗਰੀਬਾਂ ਨੂੰ ਅਸੀਂ ਸ਼ਿਕਾਰ ਖਵਾਉਣਾ, ਉਹਨਾਂ ਅੱਗੇ ਲੱਗ ਜਾਣਾ ਹਾਂਡ ਪਾਣੀ ਹੈ ਜੀ, ਤੋਰੀਏ 'ਚ ਤਿੱਤਰ ਉਡਾਣਾ, ਸ਼ਿਕਾਰ ਖੜਾ ਕੇ ਹੀ ਖੁਸ਼ ਹੈ ਜੀ। ਹੁਣ ਅੱਜ ਜਦੋਂ ਮੈਂ ਦੇਖਣਾ ਜੀ ਆਪਣੇ ਪੰਜਾਬ ਦੇ ਪੁੱਤਰਾਂ ਨੂੰ, ਆਪਣੀ ਪੰਜਾਬੀ ਮੁੰਡੀਰ ਨੂੰ, ਕੋਈ ਲਿਬਰਲ ਹੈ, ਕੋਈ ਮਜ਼ਹਬੀ ਹੈ ਜੀ, ਕੋਈ ਮਜ਼ਹਬੀ ਹੈ ਤੇ ਉਹ ਕਿਸੇ ਅਰਬੀ ਇਰਾਨੀ ਦੇ ਪਿੱਛੇ ਲੱਗਿਆ, ਕੋਈ ਲਿਬਰਲ ਹੈ ਤੇ ਉਹ ਕਿਤੇ ਪਿੱਛੇ ਲੱਗਿਆ। ਉਹ ਇੱਕ ਜੀ ਮਨਜ਼ੂਰ ਪਸ਼ਤੀਨ ਆਇਆ, ਪਸ਼ਤੂਨਾਂ ਦਾ ਨੌਜਵਾਨ ਰਹਿਨਮਾ, ਉਹਦੇ ਹੱਕ 'ਚ ਮੁਜ਼ਾਹਰੇ ਕਰ ਰਿਹਾ ਜੀ ਲਿਬਰਟੀ ਖਲੋ ਕੇ। ਕੋਈ ਮਲਾਲਾ ਦੇ ਹੱਕ 'ਚ ਮੁਜ਼ਾਹਰੇ ਕਰ ਰਿਹਾ ਹੈ ਜੀ, ਕੋਈ ਬਿਲਾਵਲ ਦੀ ਵਕਾਲਤ ਕਰ ਰਿਹਾ। ਮੈਨੂੰ ਔਰ ਸਾਡੀ ਪੰਜਾਬ ਨੈਸ਼ਨਲ ਮੂਵਮੈਂਟ ਨੂੰ ਬਸ ਹੁਣ ਬੜੀ ਹੋ ਗਈ, ਸਾਨੂੰ ਆਪਣਾ ਬਿਲਾਵਲ, ਆਪਣਾ ਪਸ਼ਤੀਨ, ਆਪਣੀ ਮਲਾਲਾ ਚਾਹੀਦੀ ਹੈ। ਸਾਨੂੰ ਪੰਜਾਬ ਦੀ ਮਲਾਲਾ, ਪੰਜਾਬ ਦਾ ਪਸ਼ਤੀਨ, ਪੰਜਾਬ ਦਾ ਬਿਲਾਵਲ, ਪੰਜਾਬ ਦੀ ਬੇਨਜ਼ੀਰ, ਪੰਜਾਬ ਦਾ ਜ਼ੁਲਫਕਾਰ ਭੁੱਟੋ ਚਾਹੀਦਾ। ਅਸੀਂ ਉਹ ਹਾਂਡ ਪਾਉਣ ਵਾਲੇ, ਅਸੀਂ 62% ਆ ਇਸ ਮੁਲਕ ਦਾ, ਸਾਡੀ ਸ਼ਨਾਖਤ ਹੀ ਕੋਈ ਨਹੀਂ। 12 ਕਰੋੜ ਆਬਾਦੀ, 12 ਕਰੋੜ ਆਬਾਦੀ ਦੀ ਸ਼ਨਾਖਤ ਹੀ ਕੋਈ ਨਹੀਂ, ਸਾਡਾ ਆਗੂ ਕੋਈ ਵੀ ਨਹੀਂ। ਅਸੀਂ ਹਾਂਡ ਪਾਉਣ ਵਾਲੇ ਐਵੇਂ ਉਹ ਬਸ ਜਿਵੇਂ ਰੇਲੂ ਕੱਟੇ ਹੁੰਦੇ ਨੇ, ਅਸੀਂ ਰੇਲੂ ਕੱਟੇ ਆ ਸਾਰੇ ਜੀ। 12 ਕਰੋੜ ਕਹਿੰਦੇ ਨਹੀਂ ਪੰਜਾਬ ਵੱਡਾ, ਪੰਜਾਬ ਵਸਾਇਲ ਖਾ ਗਿਆ, ਸਾਡੇ ਹੱਥ ਪੱਲੇ ਹੀ ਕੁਛ ਨਹੀਂ ਹੈ।
ਨਾ ਕੋਈ ਲੀਡਰ ਸਾਡਾ ਮਾਰੂਫ, ਨਾ ਕੋਈ ਨੌਜਵਾਨ, ਨਾ ਕੋਈ ਸਾਡੀ ਧੀ ਮਾਰੂਫ, ਨਾ ਕੋਈ ਸਾਡਾ ਪੁੱਤਰ ਹੀਰੋ। ਅਸੀਂ ਐਵੇਂ ਹੀ ਰੇਲੂ ਕੱਟੇ। ਤੇ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਇਸ ਬਾਰੇ 'ਚ, ਚਾਹੇ ਉਹ ਕੋਈ ਵੀ ਨਜ਼ਰੀਆ ਰੱਖਦੇ ਹੋਣ, ਕੁਝ ਵੀ ਰੱਖਦੇ ਹੋਣ, ਇਸ ਮਿੱਟੀ ਨਾਲ ਵਫਾ ਜ਼ਰੂਰੀ। ਸਾਨੂੰ ਅਸੀਂ ਲੋਕਾਂ ਨੂੰ ਬਥੇਰਾ ਗਦਾੜਿਆਂ ਤੇ ਚੁੱਕ ਲਿਆ, ਬਥੇਰੇ ਨਾਰੇ ਮਾਰ ਲਏ ਨੇ। ਹੁਣ ਸਾਨੂੰ ਆਪਣੇ ਵਿੱਚੋਂ ਚਾਹੀਦਾ, ਔਰ ਉਹ ਨਹੀਂ ਚਾਹੀਦਾ ਜਿਨ੍ਹਾਂ ਪੰਜਾਬ ਅਸੈਂਬਲੀ 'ਚ ਪੰਜਾਬ ਦੇ ਖਿਲਾਫ ਪੰਜਾਬੀ ਜ਼ੁਬਾਨ ਦੇ ਖਿਲਾਫ ਕਰਾਰਦਾਦ ਪਾਸ ਕੀਤੀ ਕਿ ਜੇ ਪੰਜਾਬੀ 'ਚ ਤਕਰੀਰ ਨਹੀਂ ਹੋ ਸਕਦੀ ਪੰਜਾਬ ਅਸੈਂਬਲੀ 'ਚ। ਸਾਨੂੰ ਇੰਜ ਦੇ ਪੰਜਾਬੀ ਪੁੱਤਰ ਵੀ ਚਾਹੀਦੇ, ਨੂਨ ਲੀਗ ਵਾਲੇ। ਸਾਨੂੰ ਤੁਹਾਡੇ ਬੱਚਿਆਂ ਦੇ ਵਿੱਚੋਂ ਲੀਡਰ ਚਾਹੀਦੇ ਨੇ, ਤੁਹਾਡੇ ਵਿੱਚੋਂ ਲੀਡਰ ਚਾਹੀਦੇ ਨੇ, ਆਮ ਆਦਮੀ ਦੇ ਵਿੱਚੋਂ ਲੀਡਰ ਚਾਹੀਦੇ ਨੇ। ਪੰਜਾਬ ਦੀ ਬਦਕਿਸਮਤੀ ਇਹ ਹੈ ਕਿ ਆਮ ਆਦਮੀ ਦੇ ਵਿੱਚੋਂ ਅੱਜ ਤੱਕ ਪੰਜਾਬ 'ਚੋਂ ਲੀਡਰ ਨਹੀਂ ਆਇਆ। ਉਹ ਸਟੇਟਸ ਕੋ ਕਾਇਮ ਹੈ। ਉਹ 30 40 50 ਸਾਲਾਂ ਤੋਂ ਇੱਕੋ ਖਾਨਦਾਨ ਦੇ ਵਿੱਚੋਂ ਲੋਕ MP MNA ਦਾ ਇਲੈਕਸ਼ਨ ਲੜਦੇ ਨੇ। ਪਿਓ ਮਰ ਜਾਂਦਾ, ਪੁੱਤਰ ਲੜਦਾ ਹੈ, ਪੁੱਤਰ ਨਹੀਂ ਹੁੰਦਾ ਧੀ ਲੜ ਲੈਂਦੀ ਹੈ। ਆਮ ਪੰਜਾਬੀ, ਮਤਵਸਤ ਤਬਕੇ ਦਾ ਪੰਜਾਬੀ, ਮਿਡਲ ਕਲਾਸ ਦਾ ਪੰਜਾਬੀ ਕਿੱਡਾ ਜ਼ੁਲਮ ਹੈ। ਪੰਜਾਬ 'ਚ ਲੋਕਾਂ ਵਾਸਤੇ ਰੋਟੀ ਪਕਾਣੀ ਮੁਸ਼ਕਲ ਹੋ ਗਈ। ਜ਼ਰਾਈ ਸੂਬੇ 'ਚ ਲੋਕਾਂ ਲਈ ਦੋ ਵਕਤ ਦੀ ਰੋਟੀ ਮੁਸ਼ਕਲ ਹੋ ਗਈ। ਕਿਹਨਾਂ ਦੀ ਵਜ੍ਹਾ ਤੋਂ? ਇਹਨਾਂ 3 ਜਮਾਤਾਂ ਦੀ ਵਜ੍ਹਾ ਤੋਂ। ਇਹ ਨਹੀਂ ਕਿ ਅਸੀਂ ਸਿਰਫ ਮਾਂ ਬੋਲੀ ਵਾਸਤੇ, ਅਸੀਂ ਤਾਂ ਇਸ ਗੱਲ ਤੇ ਵੀ ਗੱਲ ਕਰ ਰਹੇ ਹਾਂ ਕਿ ਇਹਨਾਂ ਪੰਜਾਬ ਦੀ ਮੁਇਸ਼ਤ ਨੂੰ ਤਬਾਹ ਕਰਤਾ, ਜ਼ਰਾਈ ਸੂਬਾ ਤਬਾਹ ਕਰਤਾ, ਜ਼ਿਮੀਦਾਰ ਬਰਬਾਦ ਕਰਤਾ। ਇਹਨਾਂ ਛੱਡਿਆ ਕੁਝ ਨਹੀਂ ਪੰਜਾਬ ਦੇ ਪੱਲੇ। ਮਿੱਠੀਆਂ ਜ਼ਮੀਨਾਂ ਤੇ ਹਾਊਸਿੰਗ ਸੁਸਾਇਟੀਆਂ ਬਣਾਈ ਜਾਂਦੇ ਨੇ, ਮਿੱਠੀਆਂ ਜ਼ਮੀਨਾਂ ਤੇ ਲਿਆ ਕੇ ਕੋਲ ਪਲਾਂਟ ਲਾਤਾ ਨੇ। ਉਹਦਾ ਨਹੀਂ ਪਤਾ ਉਹਦੀ ਸਿਹਤ ਤੇ ਕੀ ਅਸਰ ਹੋਣੇ। ਤੁਸੀਂ ਆਪਣੇ ਇਰਦ ਗਿਰਦ ਵੇਖੋ। ਅੱਜ ਐਵਰੇਜ ਏਜ ਪੰਜਾਬ 'ਚ ਅਕਸਰ ਜਿਹੜੇ ਦਹੀ ਇਲਾਕੇ ਨੇ ਇੰਜ ਦੇ, ਇੱਥੇ 50 ਸਾਲ 55 ਸਾਲ ਰਹਿ ਗਈ। ਜਵਾਨ ਮੌਤਾਂ ਹੁੰਦੀਆਂ ਹਰ ਦੂਜੇ ਦਿਨ। ਅੱਜ ਚੂਣੀਆਂ ਇੱਕ ਫੌਤਗੀ ਹੋਈ ਜੀ, ਇੱਕ ਬੱਚਾ ਸੀ। ਮਤਲਬ ਅਸੀਂ ਜਦੋਂ ਮੰਡੀਰ ਸਾਂ, ਮੁੰਡੇ ਸਾਂ 24-25 ਸਾਲ ਦੇ, ਉਦੋਂ ਬੱਚਾ ਸੀ, ਉਹ ਸਾਡੇ ਕੋਲੋਂ 8-10 ਸਾਲ ਛੋਟਾ ਸੀ। ਫਿਰ ਅਸੀਂ ਵੱਡੇ ਹੋਏ, ਮਤਲਬ ਜਵਾਨ ਹੋਏ, ਵਡੇਰੇ ਹੋ ਗਏ, 30-40 ਦੇ ਹੋਏ ਤੇ ਉਹ ਜਵਾਨ ਹੋ ਗਿਆ, ਉਹਦੀ ਸ਼ਾਦੀ ਹੋ ਗਈ, ਉਹਦੇ ਬੱਚੇ ਹੋ ਗਏ। ਤੇ ਉਹ ਮੋਟਰਸਾਈਕਲ ਦਾ ਮਕੈਨਿਕ ਸੀ ਜੀ। ਇੱਕ ਉਸਤਾਦ ਕੋਲ ਲੱਗਿਆ ਸੀ, ਉਹਦਾ ਛੋਟਾ ਸੀ। ਫਿਰ ਆਪਣੀ ਦੁਕਾਨ ਬਣਾ ਲਈ ਉਹਨੇ। ਅੱਜ ਸਵੇਰੇ ਇੱਕ ਦੋਸਤ ਨੇ ਦੱਸਿਆ ਕਿ ਯਾਰ ਜਨਾਜ਼ਾ ਪੜ੍ਹ ਕੇ ਆਇਆ। ਮੈਂ ਕਿਹਾ ਕਹਿੰਦਾ ਯਾਰ ਉਹ ਕਾਲੀ ਦਾ ਜਨਾਜ਼ਾ ਪੜ੍ਹ ਕੇ ਆਇਆ। ਮੈਂ ਕਿਹਾ ਉਹਨੂੰ ਕੀ ਹੋਇਆ? ਉਹ ਯਾਰ ਉਹਨੂੰ TB ਸੀ। ਦੂਜੇ ਦੋਸਤ ਨੇ ਦੱਸਿਆ, ਉਹਨੇ ਕਿਹਾ ਜੀ ਇਲਾਜ ਦੇ ਪੈਸੇ ਨਹੀਂ ਸਨ। ਛੋਟੇ ਮੋਟੇ ਕੰਮਾਂ ਦੇ ਉਹ ਗਰੀਬ ਪੈਸੇ ਨਹੀਂ ਸੀ ਲੈਂਦਾ ਲੋਕਾਂ ਕੋਲੋਂ। ਉਹ ਇਲਾਜ ਦੇ ਪੈਸੇ ਨਾ ਹੋਣ ਪਰ ਮਰ ਗਿਆ। ਕਿੱਥੇ? ਜਿੱਥੇ ਸਭ ਤੋਂ ਬਹੁਤਾ ਰੌਲਾ ਪਾਉਂਦੇ, ਚੂਣੀਆਂ ਸ਼ਹਿਰ ਸੈਂਟਰ ਪੰਜਾਬ ਦਾ ਹਿੱਸਾ, ਜਿੱਥੇ ਕਹਿੰਦੇ ਸੈਂਟਰ ਪੰਜਾਬ ਖਾ ਗਿਆ, ਪੰਜਾਬ ਖਾ ਗਿਆ। ਉੱਥੇ ਇੱਕ ਨੌਜਵਾਨ ਇਲਾਜ ਦੇ ਪੈਸੇ ਨਾ ਹੋਣ ਪਰੋਂ ਫੌਤ ਹੋ ਗਿਆ। ਛੋਟੇ ਛੋਟੇ ਬੱਚੇ ਨੇ ਉਹਦੇ। ਇਹ ਹਾਲਤ ਹੈ ਸਾਡੀ। ਅਸੀਂ ਕਿੱਥੇ? ਅੱਛਾ, ਬਹਿਸ ਕੀ ਚੱਲ ਰਹੀ ਹੈ ਮੁਲਕ 'ਚ? ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੱਡੀਆਂ ਜਮਾਤਾਂ ਨੂੰ। ਇਹ ਪੀਪਲਸ ਪਾਰਟੀ ਤੇ ਇਹ ਜਿਹੜੀ ਹੈ ਤਰੀਕੇ ਇਨਸਾਫ ਬਹਿਸ ਕਾਹਦੇ ਤੇ ਕਰ ਰਹੀਆਂ ਨੇ? ਉਹਨੇ ਜੀ ਉਹਨੂੰ ਵੇਖੋ ਜੀ ਸਾਹਿਬਾ ਕਹਿ ਦਿਆ। ਮਤਲਬ ਸਾਡੀ ਡਿਬੇਟ ਕੀ ਚੱਲ ਰਹੀ ਹੈ? ਸਾਡੀ ਕਹਿਤ ਵਾਲੀ ਸਿਚੁਏਸ਼ਨ ਹੈ, ਲੀਡ ਸਟੋਰੀ ਹੈ। ਪ੍ਰਾਈਮ ਟਾਈਮ ਦੇ ਪ੍ਰੋਗਰਾਮਾਂ ਵਿੱਚ ਉਹ ਡਿਸਕਸ਼ਨ ਹੋ ਰਹੀ ਹੈ 2-2 ਘੰਟੇ 3-3 ਘੰਟੇ। ਇਹ ਮੁਲਕ ਦਾ ਸਭ ਤੋਂ ਅਹਿਮ ਮਸਲਾ ਇਹ ਹੈ, ਸਭ ਤੋਂ ਵੱਡਾ ਤਨਾਜ਼ਾ ਇਹ ਕਿ ਉਹਨੇ ਸਾਹਿਬਾ ਕਿਉਂ ਕਹਿਤਾ ਤੇ ਉਹਨੇ ਉਂਗਲੀ ਕਿਉਂ ਕਹਿ ਦਿੱਤਾ। ਇਹ ਕਿੰਨੀ ਕੁ ਚੱਜ ਦੀ ਗੱਲ ਹੈ ਜਿਹਦੇ ਉੱਤੇ ਇੰਨੀ ਡਿਬੇਟ ਹੋਣੀ ਚਾਹੀਦੀ ਸੀ ਨੈਸ਼ਨਲ ਲੈਵਲ ਤੇ। ਅਸੀਂ ਤਾਂ ਜੋੜਨ ਆਏ ਆ। ਅਸੀਂ ਇਹ ਜਿਹੜੇ ਸਟੇਟਸ ਕੋ ਦੀਆਂ ਜਮਾਤਾਂ ਨੇ, ਨਾਰਾ ਮਾਰ ਕੇ ਆਇਆ ਸੀ ਇਮਰਾਨ ਖਾਨ ਅਸੀਂ ਸਟੇਟਸ ਕੋ ਦੇ ਖਿਲਾਫ ਹਾਂ। ਇਹਨੇ ਸਾਰੇ ਇਲੈਕਟੇਬਲ ਰੱਖ ਕੇ ਆਪ ਵੀ ਸਟੇਟਸ ਕੋ ਦੀ ਜਮਾਤ ਹੈ। ਅਸੀਂ ਨਾ ਤਾਂ ਇਮਰਾਨ ਖਾਨ ਆਪ ਮਤਵਸਤ ਤਬਕੇ ਚੋਂ ਸੀ। ਸਿੱਧੀ ਤੇ ਸੱਚੀ ਗੱਲ ਹੈ ਜਿਹੜੀ। ਦੇਖੋ ਜੀ, ਉਹ ਕਿਸੇ ਸੂਰਤ ਵੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਨਹੀਂ ਕਹਿਲਾ ਸਕਦਾ। ਆਪਣੀ ਪੈਦਾਇਸ਼ ਤੋਂ, ਆਪਣੀ ਸਕੂਲ ਏਜ ਤੋਂ। ਜਿਹੜਾ ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹਿਆ ਉਹ ਮਤਲਬ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ 'ਚ ਕਿੱਥੇ ਆਉਂਦਾ? ਉਹ ਕਿਸੇ ਦੌਰ 'ਚ ਵੀ ਇਸ ਸ਼ਾਮਲ ਨਹੀਂ। ਤੇ ਬਾਕੀ ਦੋ ਦਾ ਤਾਂ ਤੁਹਾਨੂੰ ਪਤਾ ਹੈ। ਇੱਕ ਸੇਠ
ਤੇ ਦੂਜੇ ਜਾਗੀਰਦਾਰ ਵੱਡੇ ਸਾਰੇ ਹੀ ਸੋਨੇ ਦੇ ਚਮਚਿਆਂ ਵਾਲੇ ਨੇ। ਹੁਣ ਉਹ ਅਗਰ ਆ ਕੇ ਗੱਲ ਕਰੇ ਕਿ ਜੀ ਮੈਂ ਤਾਂ ਰਾਣਾ ਸਾਹਿਬ ਦੇ ਮਸਾਇਲ ਜਾਂ ਅਮਾਰ ਦੇ ਮਸਾਇਲ, ਅਮਾਰ ਸ਼ਾਹ ਦੇ ਮਸਾਇਲ ਜਾਂ ਨਦੀਮ ਚੌਧਰੀ ਦੇ ਮਸਾਇਲ ਬੜੇ ਅੱਛੇ ਜਾਣਦਾ, ਉਹਨੂੰ ਕੱਖ ਨਹੀਂ ਪਤਾ, ਉਹਨਾਂ ਨੂੰ ਸ਼ਊਰ ਹੀ ਨਹੀਂ ਹੈ। ਇਹ ਤਿੰਨੇ ਜਮਾਤਾਂ ਦੀ ਤਿੰਨੇ ਵੱਡੀ ਲੀਡਰਸ਼ਿਪ, ਸੈਕੰਡ ਟੀਅਰ ਲੀਡਰਸ਼ਿਪ, ਇਹਨਾਂ ਨੂੰ ਸ਼ਊਰ ਹੀ ਨਹੀਂ ਹੈ ਕਿ ਆਮ ਆਦਮੀ ਦੇ ਮਸਾਇਲ ਕੀ ਨੇ। ਸ਼ਊਰ ਹੋਵੇ ਤੇ ਇਹ ਇੰਜ ਦੇ ਇਸ਼ੂ ਦੇ ਉੱਤੇ 2 ਦਿਨ ਤੋਂ ਬਹਿਸ ਨਾ ਜਾਰੀ ਹੋਵੇ ਕਿ ਜੀ मोहतरम ਸਾਹਿਬਾ ਕਿਉਂ ਕਹਿ ਦਿਆ ਔਰ ਉਂਗਲੀ ਕਿਉਂ ਕਹਿਤੀ। ਉਹ ਤੁਸੀਂ ਕੋਈ ਮਜ਼ਹਬੀ ਸ਼ਖਸੀਅਤ ਹੋ ਕਿ ਤੁਹਾਡੀ ਤੋਹੀਨ ਹੋ ਗਈ ਆ, ਪਰਚਾ ਕਟਾ ਦਿਓ ਜਾ ਕੇ ਤੋਹੀਨ ਦਾ, ਹੈ ਕੀ ਤੁਸੀਂ ਮਾਸ਼ਰੇ ਨੂੰ ਦਿੰਦੇ ਪਏ? ਉਹ ਮਾਸ਼ਰੇ ਦੇ ਮਸਾਇਲ ਹੋਰ ਨੇ, ਮੁਲਕ ਮੁਸ਼ਕਲਾਂ 'ਚ ਫਸਿਆ, ਕਰਜ਼ੇ ਚੜੇ ਨੇ, ਇਕਨੋਮੀ ਬਰਬਾਦ ਹੋ ਗਈ, ਕਾਰੋਬਾਰ ਕੋਈ ਨਹੀਂ ਬਚਿਆ। ਅੱਛਾ ਸ਼ਾਇਦ ਕਿੰਨੇ ਲੋਗੇ ਜਿਹੜਾ ਵਿਜ਼ਰ ਲੈ ਕੇ ਤੁਰੇ ਹੋ ਤੁਸੀਂ ਕਿ ਤੁਸੀਂ ਇਸ ਪੰਜਾਬੀ ਕੌਮ ਨੂੰ ਹਟਾ ਲਓਗੇ? ਵੀਰੇ ਆ ਜਿਹੜੇ ਮੀਆਂ ਚੰਨੂ 'ਚ ਅੱਜ ਚੌਧਰੀ ਨਦੀਮ ਦੇ ਜ਼ਰੀਏ, ਠੀਕ ਹੈ, ਸਾਡਾ ਮੁਲਤਾਨ ਡਿਵੀਜ਼ਨ ਦਾ ਸਦਰ ਹੈ, ਪਹਿਲੇ ਤੇ ਇਹਨੂੰ ਮੁਬਾਰਕਬਾਦ ਢੇਰ ਸਾਰੀ, ਔਰ ਤੁਹਾਨੂੰ ਸਾਰਿਆਂ ਨੂੰ। ਇਹ ਬੜੀ ਸਾਦਤ ਹੈ ਜਿਹੜੀ ਲੈ ਕੇ ਟੁਰੇ ਹਾਂ ਅਸੀਂ। ਇਹ ਮਿੱਟੀ ਨਾਲ ਵਫਾ ਜਿਹੜੀ ਹੈ ਨਾ, ਇਹ ਬਹੁਤ ਵੱਡੀ ਸਾਦਤ ਹੈ। ਔਰ ਇਹਦੀ ਇਬਤਦਾ ਅੱਜ ਬਕਾਇਦਾ ਪੰਜਾਬ ਨੈਸ਼ਨਲ ਮੂਵਮੈਂਟ ਦੇ ਇੱਕ ਰਸਮੀ ਇਜਲਾਸ ਦੀ ਇਬਤਦਾ ਇੱਥੋਂ ਹੋ ਰਹੀ ਹੈ। ਇਹ ਜਿਹੜਾ ਪਹਿਲਾ ਕਤਰਾ ਪਿਆ ਨਾ ਮੀਂਹ ਦਾ, ਇਹ ਪੂਰੇ ਪੰਜਾਬ 'ਚ ਵਸਣਾ ਹੈ, ਜਲ ਥਲ ਹੋ ਜਾਣੀ ਹੈ। ਜਿੰਜ ਦਾ ਪੰਜਾਬ ਹਰਾ ਭਰਾ ਸੀ, ਸਰਸਬਜ਼ ਸੀ, ਉਵੇਂ ਦਾ ਹੀ ਸਰਸਬਜ਼ ਹੋ ਜਾਣਾ ਵਾਪਸ। ਸਾਨੂੰ ਕਿੰਨਾ ਚੀਜ਼ਾਂ ਨੇ ਮਾਰਿਆ, ਇੱਕ ਆ ਸਿਆਸਤਦਾਨ, ਦੂਜੇ ਸ਼ਿੱਦਤ ਪਸੰਦ, ਹੈ ਜੀ, ਤੀਜੀ ਆ ਨਸਲ ਪ੍ਰਸਤੀ। ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਖਿਲਾਫ, ਬਰਾਦਰੀਜ਼ਮ ਤੋਂ ਬਾਹਰ ਨਿਕਲਣ ਨੂੰ ਪਾਇਆ। ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਖਿਲਾਫ ਹਾਂ। ਔਰ ਸਾਨੂੰ ਯਕੀਨ ਹੈ ਕਿ ਹਰ ਪੰਜਾਬੀ, ਕਮ ਅਜ਼ ਕਮ 80-90% ਪੰਜਾਬੀ ਇਹਨਾਂ ਚੀਜ਼ਾਂ ਤੋਂ ਤੰਗ ਹੈ। ਕੋਈ ਨਹੀਂ ਚਾਹੁੰਦਾ ਕਿ ਮੇਰੇ ਹਾਲਾਤ ਬੁਰੇ ਹੀ ਰਹਿਣ ਜਾਂ ਬਦ ਤੋਂ ਬਦਤਰ ਹੀ ਹੁੰਦੇ ਜਾਣ। ਹਰ ਕਿਸੇ ਨੂੰ ਖਾਹਿਸ਼ ਹੁੰਦੀ ਕਿ ਮੇਰੇ ਹਾਲਾਤ ਬਿਹਤਰ ਹੋਣ। ਹਰ ਕੋਈ ਇਹ ਸੁਪਨਾ ਵੇਖ ਰਿਹਾ ਹੈ। ਔਰ ਮੈਂ ਸਮਝਣਾ ਕਿ ਜਿਵੇਂ ਜਿਵੇਂ ਸਾਡੀ ਆਵਾਜ਼ ਪਹੁੰਚਦੀ ਜਾਏਗੀ ਲੋਕਾਂ ਤੱਕ, ਲੋਕ ਜੁੜਦੇ ਜਾਣਗੇ। ਲੋਕਾਂ ਨੇ ਇਹਨਾਂ ਤਿੰਨਾਂ ਨੂੰ ਹੀ ਵੇਖ ਲਿਆ। ਔਰ ਰਹੀ ਗੱਲ ਸਾਡੀ ਦੀ ਕਿ ਅਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹਾਂ, ਨਹੀਂ, ਅਸੀਂ ਪਾਕਿਸਤਾਨ ਦੀ ਹਰ ਬੁਨਿਆਦੀ ਕੌਮ ਪਰਸਤ ਜਮਾਤ ਨੂੰ ਆਪਣੇ ਨਾਲ ਲੈ ਕੇ ਟੁਰਾਂਗੇ। ਅਸੀਂ 92 ਕਰ ਰਹੇ ਕਰਾਚੀ ਦੇ ਹਾਂਜੀ, ਬੜਿਆਲ ਦੇ ਅਸੀਂ ਉਹ ਬਦਕਿਸਮਤੀ ਇਹ ਰਹੀ ਹੈ ਨਾ ਵੀਰੇ, ਉੱਥੇ ਉਹਨੂੰ ਬੈਕ ਕਰਨ ਵਾਸਤੇ ਤੁਹਾਡੇ ਕੋਲ ਪੰਜਾਬ 'ਚ ਬੁਨਿਆਦ ਨਹੀਂ ਸੀ। ਅੱਜ PSA ਖੜੀ ਹੋਵੇ, ਇਹ ਅੱਜ ਤਾਂ ਮਾਸ਼ਾਅੱਲਾ ਬਹੁਤ ਸਟਰੋਂਗ ਹਾਂ, ਤੇ ਅੱਜ ਕੋਈ ਹੋਰ ਗੱਲ ਹੈ। ਅੱਜ ਅਸੀਂ ਇੱਥੋਂ ਬੁਨਿਆਦ ਦੇਵਾਂਗੇ। ਅਸੀਂ ਆਪਣੇ ਕਿਸੇ ਪੰਜਾਬੀ ਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਬਲੋਚਿਸਤਾਨ 'ਚ ਮਾਰੇ ਗਏ ਨੇ, ਮਜ਼ਦੂਰ ਮਾਰੇ ਗਏ ਨੇ, ਗਰੀਬ ਮਾਰੇ ਗਏ ਨੇ, ਮਿਹਨਤਕਸ਼ ਮਾਰੇ ਗਏ ਨੇ, ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਅਸੀਂ ਸਾਰੀਆਂ ਕੌਮਾਂ ਨੂੰ ਇੱਜ਼ਤ ਦੇਣੀ ਚਾਹੁੰਦੇ ਹਾਂ ਔਰ ਲੈਣੀ ਚਾਹੁੰਦੇ ਹਾਂ। ਅਸੀਂ ਕਿਸੇ ਨਾਲ ਜ਼ਿਆਦਤੀ ਨਹੀਂ ਕਰਨਾ ਚਾਹੁੰਦੇ ਤੇ ਨਾ ਆਪਣੇ ਨਾਲ ਹੋਣ ਦੇਣਾ ਚਾਹੁੰਦੇ ਹਾਂ, ਨਾ ਹੋਣ ਦਿਆਂਗੇ। ਸ਼ਾਇਦ ਜਿਹੜਾ ਤੁਸੀਂ ਇਹ ਮਸਲਾ ਕੀਤਾ ਨਾ ਪੰਜਾਬੀਆਂ ਦੇ ਕਤਲ ਦਾ, ਸਪੈਸ਼ਲੀ ਤੌਰ ਤੇ ਸੂਬੇ ਤੋਂ ਬਾਹਰ, ਇਹ ਬੜਾ ਪੁਰਾਣਾ ਮਸਲਾ ਤੇ ਇਹਦੇ ਵਿੱਚ ਸਿਆਸਤ ਵੀ ਬਹੁਤ ਜ਼ਿਆਦਾ ਇਨਵੋਲਵ ਹੈ। ਤੁਸੀਂ ਕਿਸ ਤਰ੍ਹਾਂ ਇਹਦੇ ਉੱਪਰ ਕੀ ਕਰੋਗੇ, ਕਿਵੇਂ ਇਹਨੂੰ ਰੋਕੋਗੇ? ਤੇ ਜਿਹੜਾ ਕਹਿੰਦੇ ਬਰਦਾਸ਼ਤ ਨਹੀਂ ਕਰਾਂਗੇ, ਕਿਵੇਂ ਬਰਦਾਸ਼ਤ ਨਹੀਂ ਕਰੋਗੇ? ਵੀਰੇ ਜਿਆਦੇ ਜਮਾਤ ਇੱਥੇ ਆਮ ਹੋਏਗੀ ਨਾ, ਮਕਬੂਲ ਹੋਏਗੀ, ਤੇ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿੰਨੇ 20 ਦਾ 100 ਹੁੰਦਾ। ਉਹ ਤੁਹਾਨੂੰ ਦੱਸਿਆ ਨਾ, ਤੁਹਾਡੇ ਤੇ ਜਮਾਤ ਹੀ ਉਹ ਮਕਬੂਲ ਰਹੀ ਹੈ ਜਿਹਨੇ ਪੰਜਾਬ ਅਸੈਂਬਲੀ 'ਚ ਖਲੋ ਕੇ ਕਰਾਰਦਾਦ ਪਾਸ ਕਰਤੀ ਵੀ ਪੰਜਾਬੀ ਤਕਰੀਰ ਨਹੀਂ ਹੋ ਸਕਦੀ। ਉਹ ਮਿੱਟੀ ਨਾਲ ਵਫਾਦਾਰ ਲੋਕ ਅੱਗੇ ਆਣਗੇ ਜਦੋਂ ਨਾ, ਤੇ ਤੁਹਾਡੀ ਸ਼ਾਨ, ਤੁਹਾਡਾ ਸ਼ਿਮਲਾ ਉੱਚਾ ਹੋਏਗਾ। ਇਹਦਾ ਜਵਾਬ ਮੈਂ ਇਸ ਤਰ੍ਹਾਂ ਦੇਣਾ ਸ਼ਾਹ ਜੀ ਕਿ ਬਲੋਚਿਸਤਾਨ ਦੇ ਵਿੱਚ ਜਿਹੜੇ ਪੰਜਾਬੀ ਕਤਲ ਹੁੰਦੇ ਆ, ਜਾਂ ਸਿੰਧ ਦੇ ਵਿੱਚ ਜਿਹੜੇ ਕਤਲ ਹੁੰਦੇ ਆ, ਜਾਂ KP 'ਚ ਜਿਹੜੇ ਹੁੰਦੇ ਆ, ਉਹਨਾਂ ਨੂੰ ਪਤਾ ਵਾ ਪੰਜਾਬੀ ਅੱਜ ਦੀ 70 ਸਾਲਾਂ 'ਚ ਬੋਲਿਆ ਹੀ ਨਹੀਂ ਹੈ। ਜਦੋਂ ਪੰਜਾਬੀਆਂ ਵਾਸਤੇ ਕੋਈ ਬੋਲਣ ਵਾਲਾ ਸਾਹਮਣੇ ਆ ਜਾਏਗਾ, ਇਹਨਾਂ ਦੇ ਹਕੂਕ ਵਾਸਤੇ ਆਵਾਜ਼ ਬੁਲੰਦ ਹੋਏਗੀ, ਪ੍ਰੈਸ਼ਰ ਬਿਲਡਅਪ ਹੋਏਗਾ, ਤੇ ਮੇਰਾ ਖਿਆਲ ਹੈ ਕਤਲੇਆਮ ਵੀ ਰੁਕੇਗਾ। ਮੇਰੇ ਨਾਲ ਕਹਿਣ ਦਾ ਮਤਲਬ ਇਹ ਸੀਗਾ ਕਿ ਪੰਜਾਬੀ ਜਿਹੜੀ ਨਾ, ਇਹਨਾਂ ਦੀ ਤਾਰੀਖ ਦੇਖ ਲਓ, ਇਹ ਬੜੇ ਪਿਆਰ ਵਾਲੇ, ਸੁਲ੍ਹਾ ਪਸੰਦ, ਬੜੇ ਅਮਨ ਪਸੰਦ ਕੌਮ ਹੈ।
ਇਹਨਾਂ ਨੇ ਆਪਸ ਦੇ ਵਿੱਚ ਪਿਆਰ ਮੁਹੱਬਤ, ਅਗਰ ਅਸੀਂ ਤਾਰੀਖ ਪੜ੍ਹਦੇ ਨਾ ਪੰਜਾਬ ਦੀ, ਰਵਾਦਾਰੀ, ਮਾਮਲਾਤ, ਤੇ ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਕੋਈ ਅਗਰ ਸਾਡੇ ਬੰਦਿਆਂ ਨੂੰ ਕਰੇਗਾ ਤੇ ਅਸੀਂ ਉਹਨਾਂ ਦੇ ਨਾਲ ਉਸ ਤਰ੍ਹਾਂ ਵਰਤਾਓ ਕਰਾਂਗੇ, ਜਾਂ ਜਿਹੜੇ ਉਹ ਸਾਡੇ ਭਾਈ ਇੱਥੇ ਨੇ ਅਸੀਂ ਤੇ ਆਪਣੇ ਤੋਂ ਵੱਧ ਕੇ ਉਹਨਾਂ ਨੂੰ ਜ਼ਿਆਦਾ ਇੱਜ਼ਤ ਦਿੰਦੇ ਹਾਂ। ਤੇ ਇਸ ਚੀਜ਼ ਦੇ ਉੱਪਰ ਮੇਰਾ ਖਿਆਲ ਬਹੁਤ ਟਾਈਮ ਲੱਗੇਗਾ ਇਸ ਚੀਜ਼ ਤੇ ਆਉਣ ਨੂੰ, ਕਿ ਸਾਡੀ ਉਹ ਪਾਵਰ ਬਣੇ ਕਿ ਅਸੀਂ ਜਿਹੜੇ ਮੁਕਤਦਰ ਹਲਕੇ ਨੇ ਉਹਨਾਂ ਤੱਕ ਆਪਣੀ ਇਹ ਪ੍ਰੈਸ਼ਰ ਪਹੁੰਚਾ ਸਕੀਏ। ਇੰਤਜ਼ਾਮੀ ਤੌਰ ਤੇ ਮਾਮਲਾਤ ਜਦੋਂ ਸਾਡੀ ਗ੍ਰਿਫਤ 'ਚ ਆ ਜਾਣਗੇ, ਪੰਜਾਬੀਆਂ ਦੀ ਗ੍ਰਿਫਤ 'ਚ ਹੋਣਗੇ, ਸਾਡੇ ਥਿੰਕ ਟੈਂਕ ਪੈਦਾ ਹੋਣਗੇ, ਪੰਜਾਬੀ ਧਰਤੀ ਨਾਲ ਪਿਆਰ ਕਰਨ ਵਾਲੇ ਪੈਦਾ ਹੋਣਗੇ, ਤੇ ਫਿਰ ਇਨਸ਼ਾਅੱਲਾ ਮੈਂ ਤੁਹਾਨੂੰ ਦੱਸਣਾ, ਇਹਦੇ 'ਚ ਕੋਈ ਟਾਈਮ ਨਹੀਂ ਲੱਗਣਾ। ਇਹਦੇ 'ਚ 2-3 ਮਹੀਨੇ ਜ਼ਿਆਦਾ ਤੋਂ ਜ਼ਿਆਦਾ ਲੱਗ ਸਕਦੇ ਨੇ, ਟਾਈਮ ਨਹੀਂ ਲੱਗਣਾ। ਅਸੀਂ 12 ਕਰੋੜ ਆ। ਜਦੋਂ ਅਸੀਂ ਜੁੜਨਾ ਸ਼ੁਰੂ ਹੋਏ ਨਾ 1% ਦੇ ਹਿਸਾਬ ਨਾਲ ਵੀ, ਤੇ ਸਾਰਿਆਂ ਨੂੰ ਚਾਨਣ ਹੋ ਜਾਣਾ। ਤੇ ਅਸੀਂ ਉਹਨਾਂ 'ਚੋਂ ਨਹੀਂ ਹੈ ਜਿਹੜੇ ਬੇਵਫਾ ਨੇ, ਜਿਹੜੇ ਹੱਡ ਹਰਾਮ ਨੇ, ਜਿਹੜੇ ਨਮਕ ਹਰਾਮ ਨੇ ਮਿੱਟੀ ਦੇ। ਅਸੀਂ ਮਿੱਟੀ ਨਾਲ ਵਫਾ ਕਰਨ ਵਾਲੇ ਲੋਕ ਆ, ਪੰਜਾਬੀਆਂ ਨਾਲ ਮੁਹੱਬਤ ਕਰਨ ਵਾਲੇ ਲੋਕ ਆ, ਆਪਣੇ ਖੂਨ ਨਾਲ ਮੁਹੱਬਤ ਕਰਨ ਵਾਲੇ ਲੋਕ ਆ, ਆਪਣੀ ਰਹਿਤ ਨਾਲ ਮੁਹੱਬਤ ਕਰਨ ਵਾਲੇ ਲੋਕ ਆ। ਜਦੋਂ ਮੁਹੱਬਤ ਦਿਸੇਗੀ ਨਾ, ਉਹ ਗੱਲ ਇਹ ਹੈ ਕਿ ਜਵਾਬ ਹੀ ਕਦੀ ਕਿਸੇ ਨਹੀਂ ਦਿੱਤਾ। ਤੁਸੀਂ ਮੈਨੂੰ ਦੱਸੋ, ਇੱਥੋਂ ਪੰਜਾਬ 'ਚੋਂ 148 MNA ਜਾਂਦੇ ਨੇ ਨੈਸ਼ਨਲ ਅਸੈਂਬਲੀ 'ਚ, ਕਦੀ ਕਿਸੇ ਇੱਕ ਨੂੰ ਜੁਰਤ ਹੋਈ ਉੱਥੇ ਅਸੈਂਬਲੀ 'ਚ ਖਲੋ ਕੇ ਗੱਲ ਹੀ ਕਰਨ ਦੀ? ਚਲੋ ਮੁਤਨਾਜ਼ੇ ਹੀ ਸਹੀ, ਕਿਹੜੀ ਸਟੇਟਮੈਂਟ? ਕਾਲਾ ਬਾਗ ਦਾ ਨਾਂ ਲੈਣ ਦੀ ਉੱਥੇ ਕਦੀ ਕਿਸੇ 148 MNA ਚੋਂ ਕਿਸੇ ਨੂੰ ਕਦੀ ਜੁਰਤ ਹੋਈ ਹੈ? ਅੱਜ ਤੱਕ ਨਹੀਂ ਹੋਈ ਨਾ। ਤੇ ਗੱਲ ਇਹ ਉੱਥੇ ਜਾਂਦੇ ਹੀ ਇੰਜਦੇ ਨੇ। ਇਹ ਜਿਨ੍ਹਾਂ ਦਾ ਮਜ਼ਾਕ ਬਣਾਉਂਦੇ ਪਏ ਨੇ, ਇਹ ਤਾਂ ਸਾਰੇ ਉਸੇ ਕੈਟੇਗਰੀ 'ਚ ਆਉਂਦੇ ਨੇ। ਅੱਛਾ, ਅਸੀਂ ਔਰੀਆ ਮਕਬੂਲ ਜਾਨ ਨੂੰ ਫੰਡਾਮੈਂਟਲ ਕਹਿੰਦੇ ਸੀਗੇ। ਸਲਾਮ ਉਸ ਬੰਦੇ ਨੂੰ, ਵਾਹਿਦ ਬੰਦਾ ਵਾ ਕਿ ਜਿਹਨੇ ਇਹ ਜਿਹੜੇ 14 ਕਤਲ ਪੰਜਾਬੀ ਹੋਏ ਆ ਤੇ ਉਹਨੇ ਵੀਡੀਓ ਬਿਆਨ ਜਾਰੀ ਕੀਤਾ, ਵਰਨਾ ਕੋਈ। ਹਾਂਜੀ, ਇਹ ਸਾਹਿਬ ਇਹ ਬਹੁਤ ਬੜਾ ਮਸਲਾ ਹੈ ਪੰਜਾਬੀਆਂ ਦਾ। ਤੇ ਜਿਹੜੇ ਲੋਕ ਐਜੂਕੇਟਡ ਤਬਕਾ ਆ, ਉਹਦੇ ਵਾਸਤੇ ਖੁਸੂਸੀ ਤੌਰ ਤੇ ਪੰਜਾਬੀਆਂ ਵਾਸਤੇ ਲਵਾਏ ਫਿਕਰੀਆ ਕਿ ਯਾਰ ਇੰਨੀ ਜ਼ਿਆਦਾ ਨਫ਼ਰਤ। ਬਲੋਚਿਸਤਾਨ ਹੋ ਗਿਆ, ਸਿੰਧ ਹੋ ਗਿਆ, ਪੰਜਾਬੀ ਦਾ ਜਿੱਥੇ ਨਾਮ ਆਉਂਦਾ ਉਹਨਾਂ ਦੇ ਦਿਮਾਗ ਦੇ ਵਿੱਚ ਫੌਰੀ ਤੌਰ ਤੇ ਨਾ ਜਿਵੇਂ ਨਫ਼ਰਤ ਦਾ ਇੱਕ ਮਾਦਾ ਪੈਦਾ ਹੋ ਜਾਂਦਾ ਕਿ ਯਾਰ ਪੰਜਾਬੀ ਨੂੰ ਮਾਰੋ, ਸਿੰਧ 'ਚੋਂ ਪੰਜਾਬੀ ਨੂੰ ਕੱਢੋ। ਕਿੰਨੇ ਪੰਜਾਬੀਆਂ ਨੂੰ ਦੁਬਾਰਾ ਇੱਧਰ ਧਕੇਲਿਆ ਗਿਆ? ਸਰ, ਤੁਹਾਡੀ ਜਿਹੜੀ ਪੰਜਾਬ ਦੀ ਰੀੜ ਦੀ ਹੱਡੀ ਹੈ, ਪੰਜਾਬ ਯੂਨੀਵਰਸਿਟੀ, ਉੱਤੇ ਬਲੋਚ ਔਰ ਪਸ਼ਤੂਨ ਕਾਬਜ਼ ਆ। ਉਹਨਾਂ ਨੇ ਜਮੀਅਤ ਦੀ ਸ਼ਕਲ 'ਚ ਕਬਜ਼ਾ ਕੀਤਾ। ਕਿਉਂ ਨਹੀਂ ਚਾਹੁੰਦੇ ਕਰਾਚੀ ਚੱਲ ਜਾਣ, ਉੱਥੇ ਜਾ ਕੇ ਆਪਣੀ ਅਜਾਰਾਦਾਰੀ ਕਾਇਮ ਕਰਨ? ਕਰਾਚੀ ਤੁਹਾਨੂੰ ਦੱਸਾਂ ਨਾ ਜੀ, ਦੁਨੀਆ 'ਚ ਜਿਹੜੀ ਜ਼ਿਆਦਾਤਰ ਤਾਰੀਖ ਹੈ ਨਾ, ਅਸੀਂ ਦੁਨੀਆ ਦੀ ਤਾਰੀਖ ਬਦਲ ਦੇਣੀ ਹੈ। ਅਸੀਂ ਪੰਜਾਬੀ ਹੈਗੇ ਆ ਇੰਨੇ ਜੋਗੇ ਕਿ ਅਸੀਂ ਦੁਨੀਆ ਦੀ ਵੀ ਤਾਰੀਖ ਬਦਲ ਸਕਦੇ ਹਾਂ। ਦੁਨੀਆ 'ਚ ਆਮ ਤੌਰ ਤੇ ਜਿਹੜੇ ਅਮੂਮੀ ਤੌਰ ਤੇ ਨੈਸ਼ਨਲਿਜ਼ਮ ਆਏ ਨਾ, ਉਹਨਾਂ ਨੂੰ ਇੱਕ ਅੱਧਾ ਨਫ਼ਰਤ ਦਾ ਸਿੰਬਲ ਚਾਹੀਦਾ ਹੁੰਦਾ ਕਿ ਇਹਨੂੰ ਦੱਸੋ ਕਿ ਇਹ ਜਿਹੜਾ ਹੈ ਸਾਮਰਾਜ ਹੈ, ਜਾਬਰ ਹੈ, ਇਹ ਤੈਨੂੰ ਖਾ ਗਿਆ ਹੈ। ਉਹ ਨਫ਼ਰਤ ਕਰਵਾ ਕੇ ਉਹ ਆਪਣੀ ਹਮਾਇਤ ਜਿਹੜੀ ਹੈ ਉਹ ਇਕੱਠੀ ਕਰਦੇ ਨੇ। ਅਸੀਂ ਇਹ ਸਾਰਾ ਫਲਸਫਾ, ਇਹ ਸਾਰਾ ਥੀਸਿਸ ਹੀ ਉਲਟ ਕਰ ਦੇਣਾ। ਅਸੀਂ ਇਸੇ ਗੱਲੇ ਕਹਿ ਰਹੇ ਨੇ ਕਿ ਅਸੀਂ ਜੋੜ ਕੇ ਵਿਖਾਣਾ, ਅਸੀਂ ਇਸ ਕੌਮ ਪਰਸਤੀ ਨਾਲ ਜੋੜ ਕੇ ਵਿਖਾਣਾ, ਪਾਕਿਸਤਾਨ ਮਜ਼ੀਦ ਮਜ਼ਬੂਤ ਕਰਕੇ ਵਿਖਾਣਾ, ਪਾਕਿਸਤਾਨ ਨੂੰ ਤਰੱਕੀ ਯਾਫਤਾ ਕੌਮਾਂ ਦੇ ਵਿੱਚ ਸ਼ਾਮਲ ਕਰਕੇ ਵਿਖਾਣਾ। ਔਰ ਉਹ ਸਿਰਫ ਸਾਡੀ ਵਜ੍ਹਾ ਤੋਂ ਹੈ ਕਿਉਂਕਿ ਅਸੀਂ 62% ਆਪਣੇ ਘਰ ਨਾਲ ਨਹੀਂ ਮੁਖਲਸ, ਆਪਣੀ ਮਾਂ ਬੋਲੀ ਨਾਲ ਨਹੀਂ ਮੁਖਲਸ ਹੋਏ। ਉੱਥੇ ਅਸੈਂਬਲੀ 'ਚ ਜਾ ਕੇ ਯਾਰ ਤੁਸੀਂ ਕਿੰਜ ਦੇ ਬੰਦੇ ਹੋ, ਕੁਝ ਸ਼ਰਮ ਕਰੋ, ਹਯਾ ਕਰੋ। ਉਹ ਮਾਂ ਬੋਲੀ ਦਾ ਮਤਲਬ ਹੈ ਮਾਂ ਦੀ ਜ਼ੁਬਾਨ, ਜਿਹੜੀ ਮੇਰੀ ਮਾਂ ਜ਼ੁਬਾਨ ਬੋਲਦੀ ਸੀ। 2 ਸਾਲ ਪਹਿਲੇ ਮੇਰੀ ਵਾਲਦਾ ਦਾ ਇੰਤਕਾਲ ਹੋਇਆ ਜੀ, ਔਰ 2 ਸਾਲ ਤੋਂ ਬਾਅਦ ਹੀ ਮੈਂ ਫੈਸਲਾ ਕੀਤਾ। ਮੇਰੀ ਮਾਂ ਪੰਜਾਬੀ ਬੋਲਦੀ ਸੀ, ਮੇਰਾ ਨਾਨਾ, ਦਾਦਾ, ਪੜਦਾਦਾ ਪਤਾ ਨਹੀਂ ਕਿੰਨੇ 100 ਸਾਲ ਤੋਂ ਪੰਜਾਬ 'ਚ ਪੰਜਾਬੀ ਬੋਲਦੇ ਸਨ। ਮੈਂ ਮਹਿਸੂਸ ਕੀਤਾ ਕਿ ਯਾਰ ਆ ਜਿਹੜਾ ਮੰਡੀਰ ਉੱਠ ਕੇ ਉਹਨਾਂ ਦੀ ਕਦੀ ਪੰਜਾਬ ਨੂੰ ਗਾਲ, ਕਦੀ ਪੰਜਾਬੀਆਂ ਨੂੰ ਗਾਲ, ਤੇ ਅਖੀਰ ਉਹ ਕਰ ਦਿੰਦੇ ਨੇ ਕਿ ਪੰਜਾਬੀ ਜ਼ੁਬਾਨ ਨੂੰ ਗਾਲ। ਇਹ ਨਹੀਂ ਬਰਦਾਸ਼ਤ ਹੁੰਦਾ। ਇਹ ਮੇਰੀ ਮਾਂ ਬੋਲਦੀ ਸੀ ਪੰਜਾਬੀ, ਮਾਂ ਨੂੰ ਗਾਲ ਨਹੀਂ ਬਰਦਾਸ਼ਤ ਹੋ ਸਕਦੀ ਕਿਸੇ ਵੀ ਕੀਮਤ ਤੇ। ਇਹ ਬੁਨਿਆਦੀ ਮੁਹਰਕ ਹੈ ਇਸ ਜਦੋਜਹਿਦ 'ਚ ਆਉਣ ਦਾ, ਇਲੈਕਸ਼ਨ ਲੜਨ ਦਾ, MNA ਦਾ, ਔਰ ਉਸ ਤੋਂ ਬਾਅਦ ਆ ਜਮਾਤ ਖੜੀ ਕਰਨ ਦਾ। ਇਹ ਬੁਨਿਆਦੀ ਮੁਹਰਕ ਹੈ, ਇਹ ਵਜ੍ਹਾ ਹੈ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਚੀਜ਼ਾਂ ਨੂੰ ਫਰੋਲਦੇ ਗਏ, ਇਸ ਵਜ੍ਹਾ ਤੋਂ ਬਾਅਦ ਮੁਆਸ਼ੀਆਤ ਤਿੱਕਰ
ਹਰ ਜਗ੍ਹਾ ਤੇ ਪੰਜਾਬੀ ਨੁਕਸਾਨ 'ਚ ਨਜ਼ਰ ਆਇਆ। ਹਰ ਜਗ੍ਹਾ ਨਤਾਰਾ ਹੁੰਦਾ ਗਿਆ ਕਿ ਯਾਰ ਸਾਡੇ ਖਿਲਾਫ ਤਾਂ ਪ੍ਰੋਪੇਗੈਂਡਾ ਹੀ ਬੜਾ ਹੈ, ਇਹ ਖਾ ਗਿਆ। ਇਹ ਤਾਂ ਸਭ ਤੋਂ ਪਹਿਲੇ ਆਪ ਲੁੱਟਿਆ ਗਿਆ 1963 'ਚ, ਜਿਹੜਾ ਇੰਡਸ ਵਾਟਰ ਟ੍ਰੀਟੀ ਕੀਤਾ ਤੁਸੀਂ, ਸਾਡੇ 3 ਦਰਿਆ ਵੇਚਤੇ। ਲੁੱਟਿਆ ਤਾਂ ਪੰਜਾਬੀ ਗਿਆ, ਉਤੋਂ ਤਾਨੇ ਵੀ ਸਾਨੂੰ। ਸਿੰਧੀ ਵਜ਼ੀਰ ਆਜ਼ਮ ਨੇ ਤੇ ਪਠਾਨ ਜਨਰਲ ਨੇ ਵੇਚ ਦਿੱਤਾ। ਲੇਕਿਨ ਜਿਸਾ ਵੀ ਆਪਾਂ ਗੱਲੇ ਉਹਨਾਂ ਤੇ ਨਹੀਂ ਨਾ ਕਰ ਸਕਦੇ, ਉਹਦੀ ਸਾਡੇ ਜਿਹੜੀ ਆਪਣੀ ਲੀਡਰਸ਼ਿਪ ਸੀ ਮੁਕਾਮੀ, ਉਹਨਾਂ ਦਾ ਵੀ ਬਹੁਤ ਬੜਾ ਕਸੂਰ ਹੈ। ਇੰਨੀ ਮੈਜੋਰਟੀ ਲੈ ਕੇ ਇਹਨੇ ਦੇਖੋ ਜੀ, ਉਹਦਾ ਹਾਲੇ ਤੱਕ ਵੀ ਹੈ ਨਾ, ਤੁਹਾਡੇ ਸਾਹਮਣੇ ਤਾਜ਼ੀ ਮਿਸਾਲ ਹੈ ਨਾ, ਸਾਲ ਪਹਿਲੇ ਕਰਾਰਦਾਦ ਪਾਸ ਹੋਈ ਹੈ ਨਾ ਪੰਜਾਬ ਅਸੈਂਬਲੀ 'ਚ ਕਿ ਜੀ ਪੰਜਾਬੀ ਤਕਰੀਰ ਨਹੀਂ ਕਰਨੀ ਤੁਸੀਂ। 3 ਸੂਬਿਆਂ ਨਹੀਂ ਕੀਤੀ, ਉਹਨਾਂ ਪਠਾਣਾ ਨੂੰ ਬਰਬਾਦ ਕਰਤਾ, ਉਹ ਅਮਰੀਕਾ ਦੇ ਜਹਾਜ਼ ਪਿੱਛੇ ਲਾ ਗਏ, ਤੇ ਪੰਜਾਬੀਆਂ ਨੂੰ ਬਰਬਾਦ ਕਰਤਾ। ਇਸਲਾਮ ਦਾ ਕਿਲਾ ਜੇ ਤੁਸੀਂ ਵੀ, ਤੁਸੀਂ ਇਕੱਲੇ ਕਿਲਾ ਜੇ। ਉਹ ਜਿਹੜੇ ਅਸਲ ਬੁਨਿਆਦ ਨੇ ਉਹ ਇਸਰਾਈਲ ਨੂੰ ਵੀ ਕਬੂਲ ਕੀਤੀ ਜਾਣ, ਹੈ ਜੀ। ਉਹ ਤੁਹਾਡਾ ਕਸ਼ਮੀਰ ਦੇ ਇਸ਼ੂ ਤੇ ਵੀ ਸਾਥ ਨਾ ਦੇਣ, ਉਹ ਜੋ ਮਰਜ਼ੀ ਕਰਨ। ਉਹ ਉੱਥੇ ਕਹਿਣ ਕਿ ਜੀ ਸਾਡੀ ਰਹਿਤਾ ਲਿਖ ਕੇ ਅਸੀਂ ਅਰਬ ਯਹੂਦੀ, ਅਰਬ ਈਸਾਈ ਔਰ ਅਰਬ ਮੁਸਲਿਮ ਇਕੱਠੇ ਆ, ਅਸੀਂ ਅਰਬ ਨੇਸ਼ਨਸ ਆ। ਅਸੀਂ ਇੱਥੇ ਬੈਠ ਕੇ ਖਾਮਖਾ ਜਿਹੜਾ ਹੈ ਨਾ ਇਹਨਾਂ ਦੋ ਚੀਜ਼ਾਂ ਦੇ ਮਾਮੇ ਬਣ ਕੇ ਆਪਣਾ ਬੇੜਾ ਗਰਕ ਕਰ ਲਿਆ, ਬਜਾਏ ਇਹਦੇ ਕਿ ਅਸੀਂ ਇੱਥੇ ਇਕੱਠੇ ਹੁੰਦੇ, ਅਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਹੁੰਦੇ। ਸਾਡੀ ਤਾਕਤ ਤਕਸੀਮ ਹੋਣ ਦੀ ਬਜਾਏ ਇਕੱਠੇ ਹੋ ਕੇ ਮਲਟੀਪਲਾਈ ਹੁੰਦੀ, ਵੱਧਦੀ। 2 ਗੁਣਾ ਹੁੰਦੀ, 4 ਗੁਣਾ ਹੁੰਦੀ, 8 ਗੁਣਾ ਹੁੰਦੀ, 16 ਗੁਣਾ ਹੁੰਦੀ। ਅਸੀਂ ਤਕਸੀਮ ਦਰ ਤਕਸੀਮ, ਕੋਈ ਬਰਾਦਰੀ 'ਚ ਤਕਸੀਮ, ਕੋਈ ਫਿਰਕਿਆਂ 'ਚ ਤਕਸੀਮ। ਕੋਈ ਇਰਾਨੋਂ ਮੁੜਦਾ ਹੈ ਤੇ ਆਗਾ ਬਣ ਕੇ ਆ ਜਾਂਦਾ ਹੈ, ਕੋਈ ਸਾਊਦੀ ਤੋਂ ਮੁੜਦਾ ਹੈ ਤੇ ਉਹ ਜੁੱਬਾ ਜਿਹਾ ਪਾ ਕੇ ਆ ਜਾਂਦਾ ਇੱਥੇ। ਨਾ ਸਾਡੀ ਜ਼ੁਬਾਨ ਇਸ ਲਾਇਕ ਰਹੀ, ਨਾ ਸਾਡੀ ਸਕਾਵਤ, ਨਾ ਪਹਿਨਾਵਾ, ਕੋਈ ਵੀ ਇਸ ਲਾਇਕ ਨਹੀਂ ਹੈ। ਅਸੀਂ ਇੱਥੇ ਇਸ ਮਿੱਟੀ ਦੇ ਆਬਾਦ ਕਿਉਂ ਆ? ਤੇ ਹੁਣ ਮੈਨੂੰ ਲੇਕਿਨ ਹੁਣ ਅੱਲਾ ਦਾ ਸ਼ੁਕਰ ਹੈ, ਇਹ ਪਹਿਲੀ ਵਾਰੀ ਹੈ ਪੰਜਾਬੀ ਮੰਡੀਰ 'ਚ ਜਾਗ ਲੱਗਣੀ ਸ਼ੁਰੂ ਹੋਈ ਹੈ। ਆ ਤੁਹਾਡਾ ਚੌਧਰੀ ਨਦੀਮ ਜਾਗ ਲੱਗੀ ਹੈ, ਪੰਜਾਬੀ ਯੂਥ ਅੱਗੇ ਆਣੀ ਸ਼ੁਰੂ ਹੋਈ ਹੈ। ਔਰ ਪੰਜਾਬੀ ਯੂਥ 'ਚ ਹਾਲੇ ਬਹੁਤ ਇੱਕ ਸਮਝ ਲਓ ਕਿ ਇੱਕ ਡਰੌਪ ਵੀ ਹੈ। ਜਿਵੇਂ ਜਿਵੇਂ ਸਮਝ ਆਣੀ ਹੈ ਨਾ ਇਹਨਾਂ ਗੱਲਾਂ ਦੀ ਕਿ ਯਾਰ ਸਾਡੇ ਆਪਣੀ ਪ੍ਰਾਈਡ ਹੀ ਕੋਈ ਨਹੀਂ, ਨਾ ਕੋਈ ਸਾਡੀ ਧੀ ਜਿਹੜੀ ਐਸੀ ਹੈ ਜਿੰਦੇ ਤੇ ਅਸੀਂ ਕਲੈਪਿੰਗ ਕਰ ਸਕੇ, ਨਾ ਕੋਈ ਸਾਡਾ ਪੁੱਤਰ ਐਸਾ ਹੈ ਜਿੰਦੇ ਤੇ ਅਸੀਂ ਕਲੈਪਿੰਗ ਕਰ ਸਕੀਏ। ਆ ਵੀ ਸਾਡਾ ਪੁੱਤਰ ਹੈ, ਆ ਵੀ ਸਾਡੀ ਧੀ ਹੈ, ਸਾਡਾ ਮਾਨ ਸਮਾਨ ਹੈ। ਸਾਡਾ ਮਾਨ ਸਮਾਨ ਕੀ ਹੈ? ਅਬਦਾਲੀ ਗੌਰੀ ਹੈ ਜੀ, ਗਜ਼ਨੀ, ਇਹ ਸਾਡੇ ਮਾਨ ਸਮਾਨ ਨੇ। ਸਾਡੀ ਧਰਤੀ ਦਾ ਕੋਈ ਪੁੱਤਰ ਨਹੀਂ ਇਸ ਲਾਇਕ। ਮੈਨੂੰ ਦੁੱਖ ਸੀ, ਮੈਂ ਇਲੈਕਸ਼ਨ ਲੜਿਆ ਨਾ, ਸਾਡੇ ਹਲਕੇ 'ਚ ਤਕਰੀਬਨ 4.25 ਲੱਖ ਵੋਟਰ ਹੈ, ਤੇ ਮੈਂ ਜਦੋਂ ਇਲੈਕਸ਼ਨ ਲੜਿਆ ਤੇ ਆਜ਼ਾਦ ਹੀ ਲੜਿਆ। ਲੇਕਿਨ ਆਜ਼ਾਦ ਇੰਜ ਦਾ ਸੀ ਕਿ ਸਿਆਸੀ ਜਮਾਤਾਂ ਤੋਂ ਵੱਧ ਨਜ਼ਰੀਏ ਦਾ ਹਾਮਿਲ ਸੀ। ਮੈਂ ਮਾਂ ਬੋਲੀ ਦੇ ਇਸ਼ੂ ਦੇ ਉੱਤੇ ਇਲੈਕਸ਼ਨ ਲੜਿਆ MNA ਦਾ, ਤੇ ਮੈਂ ਆਪਣੀਆਂ ਤਕਰੀਰਾਂ 'ਚ ਉਹਨਾਂ ਨੂੰ ਕਹਿੰਦਾ ਹੁੰਦਾ ਸਾਂ, ਸਾਡੇ ਅਸਲ 'ਚ ਹਲਕੇ ਦੇ ਜਿਹੜੇ 2 ਕੈਂਡੀਡੇਟ ਨੇ ਨਾ ਜੀ, ਇੱਕ ਉਕਾੜਾ ਦੇ ਨੇ, ਜਨਾਬ ਮੌਲਾਨਾ ਮੋਇਨੂਦੀਨ ਲਖਵੀ, ਬੜੇ ਵੱਡੇ ਮਜ਼ਹਬੀ ਸਕਾਲਰ ਸਨ, ਉਹਨਾਂ ਦੇ ਸਾਹਿਬਜ਼ਾਦੇ ਨੇ, ਡਾਕਟਰ ਨੇ ਉਹ ਮੋਇਨੂਦੀਨ ਲਖਵੀ। ਦੂਜੇ ਰਾਣਾ ਇਸਾਕ ਸਾਹਿਬ ਨੇ, ਇਹਨਾਂ ਨਾਲ ਫੈਮਿਲੀ ਟਰਮਸ ਵੀ ਨੇ ਸਾਡੇ। ਹੁਣ ਇਹ 2 ਫੈਮਲੀਆਂ ਉਸ ਹਲਕੇ ਦੀਆਂ ਨਹੀਂ ਨੇ, ਸਾਡੇ ਹਲਕੇ ਦੀਆਂ ਨਹੀਂ ਨੇ। ਤੇ ਮੈਂ ਉਹਨਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ ਵੀ ਯਾਰ ਤੁਸੀਂ 4.25 ਲੱਖ ਬੰਦਾ ਜੇ, 4.25 ਲੱਖ 'ਚ ਕੋਈ ਚੌਧਰੀ ਨਹੀਂ ਜਿਹੜਾ MNA ਦਾ ਇਲੈਕਸ਼ਨ ਲੜ ਸਕੇ। ਮਤਲਬ ਤੁਹਾਨੂੰ ਇੱਕ ਬੰਦਾ ਉਕਾੜਿਓਂ ਬੁਲਾਉਣਾ ਪੈਂਦਾ, ਇੱਕ ਫੂਲ ਨਗਰ ਤੋਂ ਬੁਲਾਉਣਾ ਪੈਂਦਾ। ਤੇ ਹੁਣ ਮੈਨੂੰ ਆ ਕੇ ਇਸ ਚੀਜ਼ ਦਾ ਵੀ ਅਹਿਸਾਸ ਹੋਇਆ ਕਿ ਨਹੀਂ ਯਾਰ, ਇਹ ਤਾਂ ਪੂਰੇ ਪੰਜਾਬ ਦਾ ਇਹ ਹਾਲ ਹੈ। ਸਾਡੇ ਤਾਂ ਸਾਰੇ ਚੌਧਰੀ ਬਾਹਰੋਂ ਨੇ, ਸਾਡਾ ਤਾਂ ਚੌਧਰੀ ਆਪਣਾ ਪੰਜਾਬ ਦਾ ਵੀ ਕੋਈ ਨਹੀਂ। ਪਸ਼ਤੀਨ ਆ ਕੇ ਲਾਹੌਰ ਜਲਸਾ ਕਰ ਜਾਂਦਾ। ਪਠਾਨ ਵਜ਼ੀਰ ਆਜ਼ਮ ਆ ਸਾਡਾ, ਤੁਸੀਂ ਸੋਚ ਸਕਦੇ ਹੋ ਅਸੀਂ ਸਾਡਾ ਕੋਈ ਮੁੰਡਾ ਉੱਥੇ ਜਾ ਕੇ ਜਲਸਾ ਕਰ ਲਏਗਾ? ਅਸੀਂ ਲੱਗੇ ਇਨਸ਼ਾਅੱਲਾ ਕਰਾਂਗੇ। ਤੇ ਇਹ ਜਿਹੜੀ ਪੁਰਅਮਨ ਕੌਮ ਵਾਲੀ ਗੱਲ ਹੈ ਨਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਕੌਮ
ਇਹ ਖਿੱਤਾ ਚूंकि ਮਲਟੀ ਐਥਨਿਕ ਹੈ, ਬਹੁਤ ਕਸੀਰ ਤਾਦਾਦ 'ਚ ਕੌਮੀਅਤਾਂ ਆਬਾਦ ਨੇ, ਇਹ ਅਮਰੀਕਾ ਨਾਲ ਮਿਸਾਲ ਇਹਦੀ ਦਿੱਤੀ ਜਾ ਸਕਦੀ, ਕਿਸੇ ਹੋਰ ਕੌਮੀਅਤ ਨਾਲ ਮੁਲਕ ਨਾਲ ਨਹੀਂ ਦਿੱਤੀ ਜਾ ਸਕਦੀ। ਤੇ ਬੇਸ਼ੁਮਾਰ ਕਬਾਇਲ ਕੌਮਾਂ ਨੇ, ਇਹ ਬੜਾ ਖੁੱਲ੍ਹਾ ਹੈ, ਆਪਣੇ ਮਜ਼ਾਜ 'ਚ ਖੁੱਲ੍ਹਾ ਹੈ। ਬਾਬੇ ਬੁੱਲੇ ਸ਼ਾਹ ਦੀ ਸ਼ਾਇਰੀ ਜਿਹੜੀ ਹੈ ਉਹ ਤੁਸੀਂ ਪੜ੍ਹੋ, ਉਹਦੇ ਵਿੱਚ ਤੁਹਾਨੂੰ ਕੋਈ ਬੁਨਿਆਦ ਪ੍ਰਸਤੀ, ਤਾਸਬ, ਨਫੀ ਹੈ। ਉਸ ਅੱਲਾ ਦੇ ਬਜ਼ੁਰਗ ਨੇ ਨਤਾਰਾ ਕੀਤਾ ਪੰਜਾਬ ਦੀ ਮਿੱਟੀ ਦਾ। ਅਸਲ ਪੰਜਾਬ ਦੀ ਮਿੱਟੀ ਬਾਬੇ ਬੁੱਲੇ ਸ਼ਾਹ ਦੀ ਫਿਕਰ 'ਚ ਹੈ। ਅਸਲ ਪੰਜਾਬ ਦਾ ਨਜ਼ਰੀਆ ਬਾਬੇ ਦੀ ਫਿਕਰ 'ਚ ਹੈ। ਉਹਦਾ ਕਲਾਮ ਜੋ ਹੈ ਉਹ ਪੰਜਾਬ ਦੀ ਰਹਿਤਲ ਹੈ, ਉਹ ਪੰਜਾਬ ਦਾ ਅਸਲ ਹੈ। ਇਹ ਨਕਲ ਇਹ ਹੈ ਜਿਹੜਾ ਸਾਡੇ ਤੇ ਮੁਸੱਲਤ ਕੀਤਾ ਗਿਆ ਹੈ ਕਿਸੇ ਵੀ ਸ਼ਕਲ 'ਚ। ਇਹ ਨਕਲ ਹੈ ਲਿਖਨਊ ਦੀ ਜ਼ਬਾਨ, ਜਿਹੜਾ ਦੂਜਿਆਂ ਦਾ, ਗੈਰਾਂ ਦਾ ਮੁਸੱਲਤ ਕੀਤਾ ਸਾਡੇ ਤੇ। ਦੇਖੋ ਜੀ, ਤੁਸੀਂ ਲਾੜਕਾਨੇ ਦਾ ਤਾਂ ਨਾਂ ਨਹੀਂ ਬਦਲਿਆ, ਫੈਸਲਾਬਾਦ ਦਾ ਨਾਮ ਬਦਲ ਦਿੱਤਾ। ਤੁਸੀਂ ਨੈਸ਼ਨਲ ਸਟੇਡੀਅਮ ਕਰਾਚੀ ਦਾ ਨਾਂ ਨਹੀਂ ਬਦਲਿਆ, ਤੁਸੀਂ ਲਾਹੌਰ ਸਟੇਡੀਅਮ ਦਾ ਨਾਮ ਬਦਲ ਕੇ ਕਦਾਫੀ ਸਟੇਡੀਅਮ ਕਰ ਦਿੱਤਾ। ਗੰਗਾ ਰਾਮ ਦਾ ਵੀ ਨਾਂ ਚੱਲ ਰਿਹਾ ਸਰ। ਇਹ ਵੀ ਇੱਕ ਅਫਵਾਹ ਸੁਣੀ ਪਿਛਲੇ ਦਿਨਾਂ ਜੀ, ਗੰਗਾ ਰਾਮ ਦਾ ਨਾਮ ਬਦਲਣਾ। ਉਹ ਗੰਗਾ ਰਾਮ ਲਾਹੌਰ ਦਾ ਮੌਸਮ ਸੀ, ਉਹਦਾ ਟਰਸਟ ਹਸਪਤਾਲ, ਉਹਦਾ ਹਸਪਤਾਲ ਜਦੋਂ ਨਹੀਂ ਵੇਖਦਾ ਕਿ ਇੱਥੇ ਮੁਸਲਮਾਨ ਇਲਾਜ ਕਰਾਉਣ ਆ ਰਿਹਾ ਜਾਂ ਹਿੰਦੂ ਇਲਾਜ ਕਰਾਉਣ ਵਾਲਾ, ਤੇ ਤੁਸੀਂ ਮੇਰੇ ਨਾਨੇ ਦੇ ਦੀਨ ਨੂੰ ਔਰ ਆਪਣੇ ਦੀਨ ਨੂੰ, ਆਪਣੇ ਮਜ਼ਹਬ ਨੂੰ, ਆਪਣੇ ਸਭ ਤੋਂ ਵੱਡੇ ਮਜ਼ਹਬ ਨੂੰ ਕਿਉਂ ਸਾਬਤ ਕਰਨਾ ਚਾਹੁੰਦੇ ਹੋ ਕਿ ਅਸੀਂ ਲੋਕ ਜਿਹੜੇ ਆ, ਅਸੀਂ ਮੁਸਲਮਾਨ ਕਮ ਜ਼ਰਫ ਹਾਂ? ਅਸੀਂ ਤਾਂ ਉਹਨਾਂ ਤੋਂ ਵੱਡੇ ਜ਼ਰਫ ਵਿਖਾ ਕੇ ਗੱਲ ਕਰਨੀ ਹੈ। ਸਾਡੇ ਨਬੀ ਦੇ ਪਿੱਛੇ ਲੋਕ ਲੱਗੇ, ਕਿਉਂ ਲੱਗੇ? ਏਡੇ ਵੱਡੇ ਵੱਡੇ ਸਰਦਾਰ ਸਨ, ਸਾਰੇ ਕੁਰੈਸ਼ ਦੇ ਵੱਡੇ ਵੱਡੇ ਸਰਦਾਰ ਸਨ, ਆਪ ਉਹਨਾਂ ਤੋਂ ਕਮ ਉਮਰ ਵੀ ਸਨ। ਇਸ ਦੇ ਬਾਵਜੂਦ ਲੋਕ ਕਿਉਂ ਪਿੱਛੇ ਲੱਗੇ? ਇਸ ਵਾਸਤੇ ਕਿ ਜ਼ਰਫ ਵੱਡਾ ਸੀ, ਦਿਲ ਵੱਡਾ ਸੀ, ਸੱਚਾਈ ਸੀ। ਅਸੀਂ ਉਸ ਤੋਂ ਕਿਉਂ ਪਿੱਛੇ ਹਟੀਏ? ਅਸੀਂ ਇਹ ਸੱਚ ਬੋਲਣ ਤੋਂ ਕਿਉਂ ਪਿੱਛੇ ਹਟੀਏ ਵੀ ਆਹ ਗੰਗਾ ਰਾਮ ਹਸਪਤਾਲ ਉਹਨੇ ਬਣਾਇਆ, ਲਾਹੌਰ ਦਾ ਮਾਲ ਟਾਊਨ ਉਹਨੇ ਬਣਾਇਆ, ਲਾਹੌਰ ਦੀਆਂ ਬੇਸ਼ਤਰ ਇਮਾਰਤਾਂ ਜਿਹੜੀਆਂ ਨੇ ਵੱਡੀਆਂ ਉਹਦੀਆਂ ਡਿਜ਼ਾਈਨ ਕੀਤੀਆਂ ਨੇ। ਅਸੀਂ ਕਿਉਂ ਇਹ ਕਮਜ਼ਰਫੀ ਵਿਖਾਈਏ? ਅਸੀਂ ਆਪਣੇ ਆਪ ਨੂੰ ਛੋਟਾ ਕਿਉਂ ਸਾਬਤ ਕਰੀਏ? ਇਹ ਫਾਇਦਾ ਨਹੀਂ ਹੈ ਮੁਸਲਮਾਨਾਂ ਦਾ, ਇਹ ਨੁਕਸਾਨ ਹੈ ਮੁਸਲਮਾਨਾਂ ਦਾ। ਇਹ ਗੱਲ ਨਹੀਂ ਸਮਝ ਆਉਂਦੀ, ਮੌਲਵੀ ਸਮਝਣ ਨਹੀਂ ਦਿੰਦਾ, ਉਹਦੀ ਦੁਕਾਨ ਚੱਲਦੀ ਹੈ ਇਹਨਾਂ ਤੇ। ਇਹ ਨੁਕਸਾਨ ਹੈ। ਫਾਇਦਾ ਤਾਂ ਉਦੋਂ ਹੁੰਦਾ ਜਦੋਂ ਉਸਨੇ ਖੁਲਕ ਵੇਖ ਕੇ ਸਾਡੇ ਨਬੀ ਦਾ ਲੱਖਾਂ ਲੋਕ ਇਸਲਾਮ ਕਬੂਲ ਕਰਦੇ। ਅਸਵਾਏ ਹਸਨਾ ਉਹ ਫਾਇਦਾ ਹੈ। ਮੁਸਲਮਾਨ ਦੇ ਮੁਕਾਬਲੇ 'ਚ ਯਹੂਦੀ ਦੇ ਹੱਕ 'ਚ ਫੈਸਲਾ ਆਉਂਦਾ, ਅਸੀਂ ਕਿਉਂ ਛੱਡ ਗਏ ਇਹ ਚੀਜ਼ਾਂ? ਮਹਾਰਾਜ ਤੁਸੀਂ ਅੱਗੇ ਮਜ਼ੀਦ ਗੱਲ ਕਰਨੀ ਹੈ? ਹਾਂ ਜੀ ਕਰੋ। ਅੱਛਾ ਜੀ, ਤਹਿਸੀਲ ਮੀਆਂ ਚੰਨੋ ਦੀ ਜਿਹੜੀ ਅੱਜ ਵੇਵ ਜਿਹੜੀ ਹੋਈ ਆ, ਇਹਦੇ 'ਚ ਅਸੀਂ ਇਹਦੀ ਬੋਡੀ ਦੀ ਅਨਾਉਂਸਮੈਂਟ ਕਰਨੀ ਹੈ ਤੇ ਡਾਕਟਰ ਤਾਹਿਰ ਜਵੇਦ ਸਾਹਿਬ ਨੂੰ ਪੰਜਾਬ ਨੈਸ਼ਨਲ ਮੂਵਮੈਂਟ ਦਾ ਅਸੀਂ ਤਹਿਸੀਲ ਸਦਰ ਚੁਣਿਆ। ਮਾਸ਼ਾਅੱਲਾ ਜੀ, ਬਹੁਤ ਬਹੁਤ ਮੁਬਾਰਕ। ਹਾਂ ਜੀ, ਤੇ ਬਾਕੀ ਜਿਹੜੀ ਕੈਬਨਿਟ ਆ ਉਹ ਡਾਕਟਰ ਸਾਹਿਬ ਖੁਦ ਐਲਾਨ ਕਰਨਗੇ, ਜਿਹੜੇ ਉਹਦੇ ਇਹਨਾਂ ਦੀ ਮੁਸ਼ਾਵਰਤ ਦੇ ਨਾਲ ਅਸੀਂ